सत श्री अकाल। टीवी 84 देख रहे सारे दर्शकों का स्वागत है। मैं हरप्रीत कौर ते बुलेटिन की शुरुआत करते हैं हैडलाइन से नाल। बीजेपी ते अकाली दल विचाले टकराव वधिया, घट्टो घट समर्थन मुल वापस लैण ते अनाज दा भंडार रोकण दी तैयारी दे मुद्दे ते सीनियर अकाली लीडर बलविंदर सिंह भुंदड़ ने संसद दे बाहर धरना देण दा कीता ऐलान। भारतीय किसान यूनियन ਵੱਲੋਂ केंद्र ਦੀਆਂ किसान विरोधी नीतियां ਦੇ ਵਿਰੋਧ ਵਿੱਚ ਕਰਵਾਏ ਸਮਾਗਮ ਵਿੱਚ ਕਿਸਾਨਾਂ ਨੂੰ ਕੀਤਾ ਸੰਬੋਧਨ। ਪ੍ਰਗਟ ਸਿੰਘ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਗਈ ਚਿੱਠੀ ਚਰਚਾ ਵਿੱਚ ਕੈਪਟਨ ਨੂੰ ਸਵਾਲਾਂ ਦਾ ਜਵਾਬ ਦੇਣਾ ਹੋਇਆ ਔਖਾ। ਕੈਪਟਨ ਦੇ ਵਜ਼ੀਰ ਵੀ ਸਵਾਲਾਂ ਤੋਂ ਰਹੇ ਭੱਜਦੇ। ਓਪੀ ਸੋਨੀ ਨੇ ਕਿਹਾ ਇਸ ਦਾ ਜਵਾਬ ਕੈਪਟਨ ਕੋਲੋਂ ਹੀ ਪੁੱਛੋ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰ ਬਣਾਉਣ ਲਈ ਲੱਕੜ ਦੀ ਥਾਂ ਕੈਰੋਸੀਨ ਵਰਤੇ ਜਾਣ ਵਿੱਚ ਹੋਇਆ ਵੱਡਾ ਘੁਟਾਲਾ। ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਸੀਬੀਆਈ ਜਾਂਚ ਦੀ ਕੀਤੀ ਮੰਗ। ਵੱਡੇ ਅਫਸਰਾਂ ਦੀ ਮਿਲੀ ਭੁਗਤ ਹੋਣ ਦਾ ਵੀ ਕੀਤਾ ਦਾਅਵਾ। ਢੀਂਡਸਾ ਪਿਓ ਪੁੱਤਰ ਦਾ ਬਾਦਲ ਪਿਓ ਪੁੱਤਰ ਤੇ ਨਿਸ਼ਾਨਾ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸੁਖਬੀਰ ਬਾਦਲ ਨਹੀਂ ਚਾਹੁੰਦੇ ਕਿ ਕੋਈ ਅਕਾਲੀ ਦਲ ਵਿੱਚ ਆਜ਼ਾਦ ਸੋਚ ਰੱਖੇ। ਦਾਅਵਾ ਕੀਤਾ ਤੇ ਕਿਹਾ ਇਸੇ ਲਈ ਹੀ ਨਹੀਂ ਬਣਾਇਆ ਸੀ ਤੋਤਾ ਸਿੰਘ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ। ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਕੀਤੀ ਮੰਗ। ਸ਼੍ਰੀ ਦਰਬਾਰ ਸਾਹਿਬ ਨੇੜਲੇ ਇਲਾਕਿਆਂ ਵਿੱਚ ਮੀਟ, ਸ਼ਰਾਬ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ ਨੂੰ ਲੈ ਕੇ ਕੱਢਿਆ ਮਾਰਚ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਸੌਂਪਿਆ ਮੰਗ ਪੱਤਰ। ਪੰਜਾਬ ਸਰਕਾਰ ਨੂੰ ਵੀ ਕੀਤੀ ਅਪੀਲ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਮਹੀਨੇ ਦੇ ਅਖੀਰ ਵਿੱਚ ਆਪਣੀ ਪਤਨੀ ਮੇਲਾਨੀਆ ਟਰੰਪ ਨਾਲ 2 ਦਿਨਾਂ ਦੌਰੇ ਤੇ ਭਾਰਤ ਆਉਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਟਰੰਪ ਦੇ ਇਸ ਦੌਰੇ ਸੰਬੰਧੀ ਕਿਹਾ ਕਿ ਉਹ ਬੇਹੱਦ ਖੁਸ਼ ਨੇ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਮੇਲਾਨੀਆ ਟਰੰਪ 24 ਤੇ 25 ਫਰਵਰੀ ਨੂੰ ਭਾਰਤ ਦਾ ਦੌਰਾ ਕਰਨਗੇ। ਭਾਰਤ ਆਪਣੇ ਮਹਿਮਾਨਾਂ ਦਾ ਸ਼ਾਨਦਾਰ ਸਵਾਗਤ ਕਰੇਗਾ। ਪੀਐਮ ਮੋਦੀ ਨੇ ਇੱਕ ਹੋਰ ਟਵੀਟ ਵਿੱਚ ਕਿਹਾ ਭਾਰਤ ਤੇ ਅਮਰੀਕਾ ਲੋਕਤੰਤਰ ਪ੍ਰਤੀ ਸਮਾਨ ਵਚਨਬੱਧਤਾ ਸਾਂਝੀ ਕਰਦੇ ਨੇ। ਸਾਡੇ ਦੇਸ਼ ਵੱਡੇ ਪੱਧਰ ਤੇ ਕਈ ਮੁੱਦਿਆਂ ਤੇ ਇੱਕ ਦੂਜੇ ਦਾ ਸਹਿਯੋਗ ਕਰ ਰਹੇ ਨੇ। ਦੋਵਾਂ ਵਿਚਕਾਰ ਮਜ਼ਬੂਤ ਦੋਸਤੀ ਨਾ ਸਿਰਫ ਆਪਣੇ ਨਾਗਰਿਕਾਂ ਲਈ ਬਲਕਿ ਪੂਰੀ ਦੁਨੀਆ ਲਈ ਚੰਗੀ ਹੈ। ਬੀਜੇਪੀ ਤੇ ਅਕਾਲੀ ਦਲ ਵਿਚਾਲੇ ਟਕਰਾਅ ਵੱਧਦਾ ਜਾ ਰਿਹਾ ਹੈ। ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਅਕਾਲੀ ਦਲ ਵੱਲੋਂ ਆਪਣੀ ਭਾਈਵਾਲ ਪਾਰਟੀ ਬੀਜੇਪੀ ਤੇ ਨਿਸ਼ਾਨਾ ਸਾਧਿਆ ਗਿਆ। ਰਾਜ ਸਭਾ ਮੈਂਬਰ ਤੇ ਸੀਨੀਅਰ ਅਕਾਲੀ ਲੀਡਰ ਬਲਵਿੰਦਰ ਸਿੰਘ ਭੁੰਦੜ ਨੇ ਸੰਸਦ ਦੇ ਬਾਹਰ ਧਰਨਾ ਦੇਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਤੇ ਕਿਸਾਨ ਧਿਰਾਂ ਨੂੰ 2 ਮਾਰਚ ਨੂੰ ਸੰਸਦ ਦੇ ਬਾਹਰ ਧਰਨਾ ਦੇਣ ਲਈ ਸੱਦਾ ਦਿੱਤਾ ਹੈ। ਅਕਾਲੀ ਦਲ ਕੇਂਦਰ ਸਰਕਾਰ ਵੱਲੋਂ ਘੱਟੋ ਘੱਟ ਸਮਰਥਨ ਮੁੱਲ ਵਾਪਸ ਲੈਣ ਤੇ ਅਨਾਜ ਦਾ ਭੰਡਾਰ ਰੋਕਣ ਦੀ ਤਿਆਰੀ ਤੋਂ ਔਖਾ ਹੈ। ਅਕਾਲੀ ਲੀਡਰ ਭੁੰਦੜ ਭਾਰਤੀ ਕਿਸਾਨ ਯੂਨੀਅਨ ਵੱਲੋਂ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਕਰਵਾਏ ਸਮਾਗਮ ਵਿੱਚ ਪਹੁੰਚੇ ਸਨ। ਉਹਨਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕਜੁੱਟ ਹੋ ਕੇ ਦਿੱਲੀ ਵਿੱਚ ਸੰਸਦ ਅੱਗੇ ਧਰਨਾ ਦੇਣ ਦਾ ਸਮਾਂ ਆ ਗਿਆ ਹੈ। ਉਂਝ ਭੁੰਦੜ ਨੇ ਕਿਹਾ ਕਿ ਉਹ ਇੱਕ ਕਿਸਾਨ ਵਜੋਂ ਬੋਲ ਰਹੇ ਨੇ, ਨਾ ਕਿ ਸਿਆਸੀ ਲੀਡਰ ਵਜੋਂ। ਇਸ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਚੋਣਾਂ ਵੇਲੇ ਅਕਾਲੀ ਦਲ ਤੇ ਬੀਜੇਪੀ ਦਾ ਪੇਚਾ ਪਿਆ ਸੀ। ਹੁਣ ਕਿਸਾਨਾਂ ਦੇ ਮੁੱਦੇ ਤੇ ਵੀ ਅਕਾਲੀ ਦਲ ਤੇ ਬੀਜੇਪੀ ਵਿਚਾਲੇ ਜੰਗ ਵੱਧ ਸਕਦੀ ਹੈ। ਭੁੰਦੜ ਨੇ ਇਲਜ਼ਾਮ ਲਗਾਇਆ ਕਿ ਬੀਜੇਪੀ ਸਰਕਾਰ ਕਿਸਾਨਾਂ ਨੂੰ ਸ਼ਹਿਰਾਂ ਵਿੱਚ ਪ੍ਰਵਾਸ ਕਰਨ ਲਈ ਮਜਬੂਰ ਕਰ ਰਹੀ ਹੈ ਤਾਂ ਜੋ ਕਲਸਟਰ ਫਾਰਮਿੰਗ ਰਾਹੀਂ ਖੇਤੀਬਾੜੀ ਕਾਰਪੋਰੇਟ ਘਰਾਣਿਆਂ ਨੂੰ ਸੌਂਪੀ ਜਾ ਸਕੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਦੀ ਬੀਜੇਪੀ ਸਰਕਾਰ ਤੇ ਨਿਸ਼ਾਨਾ ਸਾਧਿਆ ਕਿਹਾ ਸੀ ਕਿ ਭਾਵੇਂ ਉਹ ਕੇਂਦਰ ਸਰਕਾਰ ਹੋਵੇ ਜਾਂ ਸੂਬਾ ਸਰਕਾਰ, ਕਿਸੇ ਨੂੰ ਵੀ ਧਰਮ ਦੇ ਆਧਾਰ ਤੇ ਵਿਤਕਰਾ ਨਹੀਂ ਕਰਨਾ ਚਾਹੀਦਾ। ਜ਼ਿੰਮੇਵਾਰ ਨੀਤੀਆਂ ਸੈਂਟਰ ਦੀਆਂ, ਕਿਉਂਕਿ ਸਾਰੀ ਪਾਵਰ ਸੈਂਟਰ ਕੋਲ ਹੈ। ਉਹ ਨੀਤੀਆਂ ਨੇ 70 ਸਾਲ ਦੀਆਂ, ਅੱਜ ਦੀਆਂ ਨਹੀਂ, 70 ਸਾਲ ਦੀਆਂ ਨੀਤੀਆਂ ਨੇ, ਜਿਨ੍ਹਾਂ ਨੀਤੀਆਂ ਕਾਰਨ ਅੱਜ ਕਿਸਾਨ ਇਸ ਕਿਨਾਰੇ ਤੇ ਆ। ਭਾਵੇਂ ਉਹ ਸੰਤਰੇ ਪੈਦਾ ਕਰਦਾ ਹੈ ਮਹਾਰਾਸ਼ਟਰ ਦਾ ਕਿਸਾਨ, ਭਾਵੇਂ ਉਹ ਨਰਮਾ ਕਪਾਹ ਪੈਦਾ ਕਰਦਾ ਆਂਧਰਾ ਦਾ ਕਿਸਾਨ, ਤੇ ਭਾਵੇਂ ਉਹ ਕੌਫੀ ਪੈਦਾ ਕਰਦਾ ਅਸਾਮ ਉੱਧਰ ਦਾ ਕਿਸਾਨ, ਤੇ ਭਾਵੇਂ ਇੱਥੇ ਅਸੀਂ ਕਣਕ ਝੋਨਾ ਪੈਦਾ ਕਰਦੇ ਹਾਂ। ਸਾਰਿਆਂ ਦੀ ਹਾਲਤ ਇੱਕੋ ਜਿਹੀ ਹੈ, ਕਿਸੇ ਇੱਕ ਦੀ ਨਹੀਂ ਮਾੜੀ, ਸਭ ਦੀ ਮਾੜੀ। ਜਿਹੜਾ ਇਸ਼ੂ ਹੈ ਇਹ ਜਿੱਥੇ ਪੰਜਾਬ ਦੀ ਜਿੰਦ ਜਾਨ ਹੈ ਉੱਥੇ ਦੇਸ਼ ਦੀ ਜਿੰਦ ਜਾਨ ਹੈ। ਤੇ ਮੈਂ ਸਮਝਦਾ ਕਿ ਅੱਜ ਦੀ ਮੀਟਿੰਗ ਦੇਸ਼ ਦੇ ਕਿਸਾਨ ਨੂੰ ਵੀ ਤੇ ਪੰਜਾਬ ਦੇ ਕਿਸਾਨ ਨੂੰ ਇੱਕ ਰਾਹ ਦਿਖਾਊ ਮੀਟਿੰਗ ਹੈ, ਜਿਹੜੀ ਤੇ ਮੈਂ ਸਮਝਦਾ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਨੂੰ ਆਪਣੀ ਨਿੱਜੀ ਸੋਚ, ਨਿੱਜੀ ਈਰਖਾ, ਨਿੱਜੀ ਵੈਰ ਵਿਰੋਧ ਔਰ ਸਿਆਸਤ ਨੂੰ ਜਿੱਦ ਛੱਡ ਕੇ ਪੰਜਾਬ ਦੇ ਭਲੇ ਵਾਸਤੇ ਇਕੱਠੇ ਹੋ ਕੇ ਇਸ ਲੜਾਈ ਨੂੰ ਅੱਗੇ ਵਧਾਉਣਾ ਚਾਹੀਦਾ, ਜਿਹਦੇ ਵਾਸਤੇ ਅਸੀਂ ਸਾਰਿਆਂ ਨੇ ਤਕਰੀਬਨ ਜਿਹਨੇ ਬੈਠੇ ਸੀ ਇੱਕ ਦੂਜੇ ਨੇ ਆਖਿਆ ਕਿ ਨਹੀਂ, ਇੱਥੇ ਸਾਡੀ ਕੋਈ ਨਿੱਜੀ ਸੋਚ ਨਹੀਂ, ਸਾਡੀ ਪੰਜਾਬ ਦੇ ਭਲੇ ਵਾਸਤੇ ਇਕੱਠੇ ਹੋ ਕੇ ਸੀ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਲਿਆਂਦੇ ਗਏ ਪ੍ਰਾਈਵੇਟ ਤਾਪ ਬਿਜਲੀ ਪਲਾਂਟਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਲਾ ਜੜ ਸਕਦੇ ਨੇ। ਇਸ ਬਾਰੇ ਸਰਕਾਰ ਵੱਲੋਂ ਬਾਕਾਇਦਾ ਕਾਰਵਾਈ ਵਿੱਢ ਦਿੱਤੀ ਗਈ ਹੈ। ਉਂਝ ਸਰਕਾਰ ਇਸ ਨਾਲ ਸੰਬੰਧਿਤ ਹੋਰ ਪੱਖਾਂ ਬਾਰੇ ਵੀ ਵਿਚਾਰ ਕਰ ਰਹੀ ਹੈ, ਪਰ
ਅਕਾਲੀ ਦਲ ਸਣੇ ਹੋਰ ਵਿਰੋਧੀ ਧਿਰਾਂ ਵੱਲੋਂ ਕੀਤੀ ਜਾ ਰਹੀ ਆਲੋਚਨਾ ਕਰਕੇ ਕੈਪਟਨ ਨੂੰ ਕੌੜਾ ਅੱਕ ਚੱਬਣਾ ਪੈ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਸਰਕਾਰ ਸਮਝੌਤਿਆਂ ਬਾਰੇ ਮੁੜ ਤੋਂ ਗੌਰ ਕਰੇਗੀ ਤੇ ਲੋਕਾਂ ਨੂੰ ਸਸਤੀ ਬਿਜਲੀ ਦੇਣੀ ਯਕੀਨੀ ਬਣਾਏਗੀ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਪ੍ਰਾਈਵੇਟ ਤਾਪ ਬਿਜਲੀ ਪਲਾਂਟਾਂ ਦੇ ਮਾਲਕਾਂ ਨਾਲ ਨਵੇਂ ਸਿਰੇ ਤੋਂ ਸਮਝੌਤਿਆਂ ਬਾਰੇ ਗੱਲਬਾਤ ਕਰੇਗੀ ਤਾਂ ਜੋ ਲੋਕਾਂ ਨੂੰ ਸਸਤੀ ਬਿਜਲੀ ਦਿੱਤੀ ਜਾਵੇ ਤੇ ਉਦੋਂ ਵੀ ਬਿਜਲੀ ਮਿਲ ਸਕੇ ਜਦੋਂ ਸੂਬੇ ਵਿੱਚ ਬਿਜਲੀ ਦਾ ਲੋਡ 13,000 ਮੈਗਾਵਾਟ ਤੱਕ ਪਹੁੰਚ ਜਾਂਦਾ ਹੈ। ਇਸੇ ਦੌਰਾਨ ਕਿ 20 ਫਰਵਰੀ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਪ੍ਰਾਈਵੇਟ ਤਾਪ ਬਿਜਲੀ ਪਲਾਂਟਾਂ ਨਾਲ ਸਮਝੌਤਿਆਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਚੁੱਕੇ ਜਾਣ ਦੀ ਸੰਭਾਵਨਾ ਹੈ। ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਬਿਜਲੀ ਸਮਝੌਤੇ ਰੱਦ ਨਾ ਕੀਤੇ ਤਾਂ ਆਪ ਲੋਕਾਂ ਦੇ ਸਹਿਯੋਗ ਨਾਲ ਮੁੱਖ ਮੰਤਰੀ ਦੇ ਪਟਿਆਲਾ ਸਥਿਤ ਨਿਵਾਸ ਸਥਾਨ ਮੋਤੀ ਮਹਿਲ ਦੀ ਬਿਜਲੀ ਗੁੱਲ ਕਰ ਦੇਵੇਗੀ। ਉਸ ਤੋਂ ਬਾਅਦ ਮੰਤਰੀਆਂ, ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਵੀ ਬਿਜਲੀ ਕੱਟ ਦਿੱਤੀ ਜਾਵੇਗੀ। ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਗਈ ਚਿੱਠੀ ਚਰਚਾ ਵਿੱਚ ਆ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵਾਰ ਮੁੜ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਵੱਲੋਂ ਲਿਖੀ ਗਈ ਚਿੱਠੀ ਮਗਰੋਂ ਕੈਪਟਨ ਕਸੂਤੇ ਘਿਰੇ ਦਿਖ ਰਹੇ ਨੇ। ਇੱਕ ਤੋਂ ਬਾਅਦ ਇੱਕ ਕਾਂਗਰਸੀ ਲੀਡਰ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਏ ਜਾਣ ਮਗਰੋਂ ਇਹ ਸਪਸ਼ਟ ਹੋ ਗਿਆ ਹੈ ਕਿ 3 ਸਾਲਾਂ ਵਿੱਚ ਕੈਪਟਨ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਉਧਰ ਪ੍ਰਗਟ ਸਿੰਘ ਦੀ ਲਿਖੀ ਚਿੱਠੀ ਬਾਰੇ ਕਾਂਗਰਸ ਦੇ ਵਜ਼ੀਰ ਕੁਝ ਵੀ ਪ੍ਰਤੀਕਰਮ ਦੇਣ ਤੋਂ ਕੰਨੀ ਕਤਰਾ ਰਹੇ ਨੇ। ਅੱਜ ਜਲੰਧਰ ਪੁੱਜੇ ਕੈਬਨਿਟ ਮੰਤਰੀ ਓਪੀ ਸੋਨੀ ਨੂੰ ਜਦ ਪੱਤਰਕਾਰਾਂ ਨੇ ਇਸ ਸੰਬੰਧੀ ਸਵਾਲ ਕੀਤਾ ਤਾਂ ਸੋਨੀ ਇੰਨਾ ਕਹਿੰਦੇ ਹੋਏ ਸਵਾਲ ਟਾਲ ਗਏ ਕਿ ਇਸ ਦਾ ਜਵਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਹੀ ਦੇ ਸਕਦੇ ਨੇ। ਪ੍ਰਗਟ ਜੀ ਨੇ ਚਿੱਠੀ ਲਿਖੀ ਹੈ ਤੇ ਕੈਪਟਨ ਸਾਹਿਬ ਨੂੰ ਤੇ ਵੇਖੋ ਪ੍ਰਗਟ ਜੀ ਨੇ ਜੋ ਕਿਹਾ ਇਹਨਾਂ ਦੀ ਸੋਚ ਆ। ਲੋਕਾਂ ਦੇ ਨੁਮਾਇੰਦੇ ਨੇ, ਲੋਕਾਂ ਨੇ ਜੇ ਕੋਈ ਇਹਨਾਂ ਨੂੰ ਦੱਸਣਾ ਇਹਨਾਂ ਨੇ ਆਪਣੀ ਗੱਲ ਕਰਨੀ ਹੈ। ਹੁਣ ਹਰ ਇੱਕ ਦਾ ਆਪੋ ਆਪਣੇ ਹਲਕੇ ਨੇ, ਆਪੋ ਆਪਣੀ ਮੁਸ਼ਕਿਲ ਆ। ਸ਼ਾਇਦ ਇਹਨਾਂ ਦੇ ਹਲਕੇ ਦੀ ਕੋਈ ਮੁਸ਼ਕਿਲ ਹੋਵੇ। ਉਹ ਵੇਖੋ ਇਹਨਾਂ ਨੇ ਸੀਐਮ ਸਾਹਿਬ ਨੂੰ ਲੈਟਰ ਲਿਖਿਆ, ਸੋ ਜਿਹੜਾ ਕੋਈ ਲੈਟਰ ਇਹਨਾਂ ਲਿਖਿਆ ਸੀਐਮ ਸਾਹਿਬ ਉਹਦੇ ਤੇ ਜਵਾਬ ਦੇਣਗੇ ਕੀ ਹੈ ਕੀ ਨਹੀਂ। ਸੋ ਮੈਂ ਤੁਸੀਂ ਅੱਜ ਪਟਿਆਲਾ ਦੇ 4 ਐਮਐਲਏ ਧਮਾਨ ਜੀ ਸਿੱਧੂ ਸਾਹਿਬ ਵੀ ਤਾਂ ਬੋਲਦੇ ਨੇ ਕੈਬਨਿਟ ਦੀ ਮੀਟਿੰਗ ਵਿੱਚ ਜੋ ਵਾਅਦੇ ਕੋਈ ਗੱਲ ਆ। ਵਾਅਦੇ ਹਜੇ 2 ਸਾਲ ਪਏ ਨੇ, ਸਾਡੇ ਸਰਕਾਰ ਦੇ 2 ਸਾਲ ਪਏ ਨੇ। ਵਾਅਦੇ ਅਸੀਂ 5 ਸਾਲਾਂ 'ਚ ਅਸੀਂ ਕਿਹਾ ਸੀ ਪੂਰੇ ਕਰਨੇ ਨੇ, ਸਰਕਾਰ ਦੇ ਟਾਈਮ 'ਚ ਪੂਰੇ ਕਰਨੇ ਨੇ। ਹੋਣਗੇ ਵਾਅਦੇ ਪੂਰੇ, ਤੁਸੀਂ ਵੇਖੀ ਤੇ ਜਾਓ। ਤੁਸੀਂ ਗੱਲ ਆ ਵੀ ਹੁਣ ਹਰ ਕਈ ਵਾਰ ਇਹਨਾਂ ਦੇ ਇਲਾਕੇ 'ਚ ਕੰਮ ਜ਼ਿਆਦਾ ਹੋ ਜਾਂਦੇ ਨੇ, ਪ੍ਰਗਟ ਜੀ ਦੇ ਘੱਟ ਹੋਏ ਹੁੰਦੇ ਨੇ। ਸੋ ਪ੍ਰਗਟ ਜੀ ਨੇ ਆਪਣੀ ਗੱਲ ਕਰਨੀ, ਮੈਂ ਆਪਣੀ ਗੱਲ ਕਰਨੀ ਹੈ, ਮੈਂ ਆਪਣੀ ਗੱਲ ਕਰਨੀ ਹੈ। ਗੱਲ ਆ ਤੁਸੀਂ ਪ੍ਰਗਟ ਜੀ ਇੱਥੇ ਬੈਠੇ ਨੇ, ਤੁਸੀਂ ਪ੍ਰਗਟ ਜੀ ਕੋ ਪੁੱਛ ਲਓ। ਮੇਰੀ ਮੈਡਮ ਮੇਰੀ ਕੈਬਨਿਟ ਮੀਟਿੰਗ ਹੈ, ਮੈਂ ਤੇ ਅੱਜ ਦੀ ਮੀਟਿੰਗ ਦੀ ਕੋਈ ਗੱਲ ਪੁੱਛਣੀ ਹੋਰ ਤੁਸੀਂ ਪੁੱਛ ਲਓ। ਬਾਕੀ ਸੀਐਮ ਸਾਹਿਬ ਸਿਆਣੇ ਨੇ, ਉਹ ਸਾਰਾ ਜਵਾਬ ਉਹਨਾਂ ਨੂੰ ਲੈਟਰ ਲਿਖੀ ਹੈ। ਮੈਨੂੰ ਤਾਂ ਲੈਟਰ ਨਹੀਂ ਆਈ, ਸੋ ਮੈਨੂੰ ਲੈਟਰ ਨਹੀਂ ਆਈ। ਮੈਂ ਪ੍ਰਗਟ ਜੀ ਨਾਲ ਗੱਲ ਕਰਨਾ, ਇਹਨਾਂ ਨੂੰ ਪੁੱਛਣਾ ਵੀ ਕਾਪੀ ਮੈਨੂੰ ਵਿਖਾ ਦਿਓ, ਮੈਂ ਪੁੱਛ ਲੈਣਾ ਜਾ ਕੇ ਜੀ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਸਰਕਾਰ ਉੱਪਰ ਵੱਡੇ ਇਲਜ਼ਾਮ ਲਗਾਏ ਨੇ। ਉਹਨਾਂ ਅੱਜ ਆਪਣੇ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਖਾਸ ਗੱਲਬਾਤ ਲਈ ਪ੍ਰੈਸ ਕਾਨਫਰੰਸ ਕੀਤੀ। ਇਸ ਵਿੱਚ ਉਹਨਾਂ ਨੇ ਪੰਜਾਬ ਵਿੱਚ ਹੋ ਰਹੀ ਲੁੱਟ ਖਸੁੱਟ ਤੇ ਮਾਫੀਆ ਨੂੰ ਲੈ ਕੇ ਕਈ ਮੁੱਦਿਆਂ ਤੇ ਮੌਜੂਦਾ ਸਰਕਾਰ ਨੂੰ ਘੇਰਿਆ। ਇਸ ਦੇ ਨਾਲ ਹੀ ਬੈਂਸ ਨੇ ਕੇਂਦਰ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਤੇ ਉਹਨਾਂ ਪੰਜਾਬ ਦੀ ਮੌਜੂਦਾ ਤੇ ਸਾਬਕਾ ਸਰਕਾਰ ਦੇ ਨੇਤਾਵਾਂ ਨੂੰ ਭ੍ਰਿਸ਼ਟਾਚਾਰ ਨਾਲ ਭਰੇ ਹੋਏ ਦੱਸਿਆ। ਮੀਡੀਆ ਨਾਲ ਗੱਲ ਕਰਦਿਆਂ ਬੈਂਸ ਨੇ ਕਿਹਾ ਕਿ ਕੇਂਦਰ ਦੇ ਪੈਟਰੋਲੀਅਮ ਤੇ ਸਿਵਲ ਸਪਲਾਈ ਮੰਤਰੀ ਨੂੰ ਉਹਨਾਂ ਨੇ ਚਿੱਠੀ ਲਿਖੀ ਹੈ, ਜਿਸ ਵਿੱਚ ਉਹਨਾਂ ਨੇ ਸਿਵਲ ਸਪਲਾਈ ਮਹਿਕਮੇ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਨੂੰ ਲੈ ਕੇ ਕੁਝ ਦਸਤਾਵੇਜ਼ ਪੇਸ਼ ਕੀਤੇ ਨੇ। ਇਸ ਦੇ ਨਾਲ ਹੀ ਉਹਨਾਂ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰ ਬਣਾਉਣ ਲਈ ਲੱਕੜ ਦੀ ਥਾਂ ਕੈਰੋਸੀਨ ਵਿੱਚ ਸਾਲਾਂ ਤੋਂ ਮਿਲ ਰਹੇ ਤੇਲ ਵਿੱਚ ਘਪਲੇਬਾਜ਼ੀ ਹੋਈ ਹੈ। ਉਹਨਾਂ ਕਿਹਾ ਕਿ ਕਰੀਬ 40,000 ਲੀਟਰ ਤੇਲ ਸੰਸਥਾਵਾਂ ਤੇ ਧਾਰਮਿਕ ਜਥੇਬੰਦੀਆਂ ਨੂੰ ਦਿੱਤਾ ਗਿਆ, ਜੋ ਕੰਟਰੋਲ ਰੇਟ ਤੇ ਸੀ। ਉਹਨਾਂ ਕਿਹਾ ਕਿ ਬਾਕੀ ਤੇਲ ਸਾਰੇ ਡਿਪੋ ਹੋਲਡਰਸ ਨੂੰ ਮਹਿੰਗੀਆਂ ਕੀਮਤਾਂ ਵਿੱਚ ਦਿੱਤਾ ਗਿਆ। ਇਸ ਘਪਲੇ ਵਿੱਚ ਉਹਨਾਂ ਨੇ ਵੱਡੇ ਅਫਸਰਾਂ ਦੀ ਮਿਲੀ ਭੁਗਤ ਹੋਣ ਦਾ ਦਾਅਵਾ ਵੀ ਕੀਤਾ ਤੇ ਕਿਹਾ ਕਿ ਇਸ ਵਿੱਚ CBI ਜਾਂਚ ਹੋਣੀ ਚਾਹੀਦੀ ਹੈ। ਸਾਡੇ ਦੇਸ਼ ਦੇ ਜਿਹੜੇ ਪੈਟਰੋਲੀਅਮ ਸਿਵਲ ਸਪਲਾਈ ਮਿਨਿਸਟਰ ਹੈਗੇ ਉਹਨਾਂ ਵਾਸਤੇ ਤੇ ਵੀ ਮੈਂ ਸੰਖੇਪ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਦਿਆਂ। ਕੇਂਦਰ ਸਰਕਾਰ ਦੇ ਇਸ ਮਹਿਕਮੇ ਨੇ 61,92,000 ਮਿੱਟੀ ਦਾ ਤੇਲ 61,92,000
92,000 ਲੀਟਰ ਮਿੱਟੀ ਦਾ ਤੇਲ ਪੰਜਾਬ ਨੂੰ ਦਿੱਤਾ ਇਸ ਵਾਸਤੇ ਕਿ ਜਿਹੜੇ ਗੁਰਦੁਆਰਾ ਕਮੇਟੀਆਂ ਨੇ, ਜਿਹੜੀਆਂ ਧਾਰਮਿਕ NGOs ਨੇ, ਜਿਹੜੇ ਧਾਰਮਿਕ ਸੰਸਥਾਵਾਂ ਨੇ, ਗੁਰੂ ਨਾਨਕ ਸਾਹਿਬ ਦੇ ਇਸ ਜਨਮ ਦਿਹਾੜੇ ਨੂੰ ਸਮਰਪਿਤ ਕੋਈ ਲੰਗਰ ਲਾਉਣੇ ਆ, ਉਹਨਾਂ ਨੂੰ ਇਹ ਮਿੱਟੀ ਦਾ ਤੇਲ ਸਪਲਾਈ ਕਰਨਾ। ਤੇ ਇਹ ਮਿੱਟੀ ਦਾ ਤੇਲ ਕੀ ਰੇਟ ਦਿੱਤਾ ਜਾਣਾ? ਸਬਸਿਡਾਈਜ਼ ਸੀਗਾ 37 ਰੁਪਏ ਪ੍ਰਤੀ ਲੀਟਰ ਤੇ 5 ਰੁਪਏ ਇਹਦੇ ਤੇ GST ਸੀਗਾ। 61 ਲੱਖ 5% ਹੀ ਗਿਆ ਮੈਂ, 5% GST ਤੇ 37 ਰੁਪਏ ਲੀਟਰ ਕੀਮਤ, ਮਤਲਬ ਕਿ ਜੇ GST ਸਮੇਤ ਕਹਿ ਦਿਆਂ ਤੇ 38 ਰੁਪਏ 85 ਪੈਸੇ ਪ੍ਰਤੀ ਲੀਟਰ ਗੁਰਦੁਆਰਾ ਕਮੇਟੀਆਂ ਨੂੰ, ਧਾਰਮਿਕ NGOs ਨੂੰ, ਜਿਨ੍ਹਾਂ ਨੇ ਲੰਗਰਾਂ ਵਾਸਤੇ ਕੈਰੋਸਿਨ ਆਇਲ ਮਿੱਟੀ ਦਾ ਤੇਲ ਖਰੀਦਣਾ ਸੀਗਾ। ਔਰ ਦੋਸਤੋ ਇਹ 40,000 ਲੀਟਰ ਜਿਹੜਾ ਗੁਰਦੁਆਰਾ ਕਮੇਟੀਆਂ ਤੇ ਧਾਰਮਿਕ ਸੰਸਥਾਵਾਂ ਲੈ ਗਈਆਂ, 61,92,000 ਲੀਟਰ ਦੇ ਵਿੱਚੋਂ ਬਾਕੀ ਦਾ ਤੇਲ ਜਿਹੜਾ ਮਿੱਟੀ ਦਾ, ਇਹਨਾਂ ਨੇ ਆਪਣੇ ਜਿਹੜੇ ਪੰਜਾਬ ਦੇ ਅੰਦਰ ਰਜਿਸਟਰਡ ਹੈਗੇ ਆ ਡੀਪੂ ਹੋਲਡਰ ਕਹਿ ਲਈਏ ਜਾਂ ਜਿਹੜੇ ਕੈਰੋਸਿਨ ਆਇਲ ਵਾਲੇ ਆ, ਉਹਨਾਂ ਨੂੰ ਇੱਕ ਚਿੱਠੀ ਮੈਂ ਇਹਦੇ ਨਾਲ ਲਾਈ ਆ ਜਿਹੜੀ ਕਿ ਨਿਯਮਾਂ ਤੋਂ ਬਿਲਕੁਲ ਉਲਟ ਹੈਗੀ ਆ। ਇਹਨਾਂ ਨੇ ਉਹ ਸਾਰਾ ਤੇਲ ਜਿਹੜਾ ਸੀ ਉਹ ਚੱਕ ਕੇ ਜਿਹੜੇ ਡੀਪੂ ਹੋਲਡਰਸ ਹੈਗੇ ਆ, ਮੇਰਾ ਖਿਆਲ 40 ਜਾਂ 38 ਦੇ ਕਰੀਬ, ਤੇ ਜੇ ਆਊਟਲੈਟਸ ਹੈਗੇ ਆ ਜਿਹੜੇ, ਐਂਡ ਜੇ ਮੈਂ ਤੁਹਾਨੂੰ, ਤੁਸੀਂ ਜਾਂ ਮੈਂ, ਆਪਾਂ ਮਿੱਟੀ ਦਾ ਤੇਲ ਬਾਜ਼ਾਰ ਚੋਂ ਖਰੀਦਣ ਜਾਵਾਂਗੇ ਤੇ ਦੋਸਤੋ ਫਿਰ ਉਸ ਤੇਲ ਦੀ ਕੀਮਤ ਬਣਦੀ ਆ 62 ਰੁਪਏ ਪ੍ਰਤੀ ਲੀਟਰ, 52 ਰੁਪਏ ਲੀਟਰ ਪਲੱਸ 18% GST, ਮਤਲਬ ਕਿ 62 ਰੁਪਏ ਪ੍ਰਤੀ ਲੀਟਰ। ਤੇ ਹੁਣ ਠੱਗੀ 62 ਰੁਪਏ ਪ੍ਰਤੀ ਲੀਟਰ ਤੇ 38 ਰੁਪਏ 85 ਪੈਸੇ ਮੇਰੇ ਬਾਬੇ ਨਾਨਕ ਦੇ ਗੁਰਪੁਰਬ ਨੂੰ ਸਮਰਪਿਤ, ਮਤਲਬ ਕਿ ਇਹਨਾਂ ਨੇ ਉਹ ਧਾਰਮਿਕ ਮਹਾਨ ਇਤਿਹਾਸਕ ਦਿਹਾੜਾ ਜਿਹਦੇ ਵਾਸਤੇ ਵੱਡੀ ਮਾਤਰਾ ਦੇ ਵਿੱਚ ਕੇਂਦਰ ਦੇ ਪੈਟਰੋਲੀਅਮ ਮੰਤਰਾਲੇ ਵੱਲੋਂ 61,90,000 ਲੀਟਰ ਅਲਾਟ ਕੀਤਾ, ਪੰਜਾਬ ਨੂੰ ਤੇਲ ਦਿੱਤਾ, ਉੱਥੇ ਵੀ ਬਖਸ਼ਿਆ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ। ਬਾਕੀ ਦੀਆਂ ਖਬਰਾਂ ਇਸ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਬ੍ਰੇਕ ਤੋਂ ਬਾਅਦ TV 84 ਦੇ ਖਬਰਾਂ ਦੇ ਬੁਲੇਟਿਨ ਵਿੱਚ ਸਵਾਗਤ ਹੈ। ਵਧਿਆ ਅਗਲੀ ਖਬਰ ਵੱਲ। ਕਾਫੀ ਸਮੇਂ ਤੋਂ ਸੂਬੇ ਵਿੱਚ ਬਾਦਲ ਤੇ ਢੀਂਡਸਾ ਪਰਿਵਾਰ ਵਿੱਚ ਤਕਰਾਰ ਚੱਲ ਰਹੀ ਹੈ। ਇਸ ਦੇ ਨਾਲ ਹੀ ਹੁਣ ਦੋਵੇਂ ਪਰਿਵਾਰ ਆਪਣੀ ਹਰ ਰੈਲੀ ਵਿੱਚ ਇੱਕ ਦੂਜੇ ਖਿਲਾਫ ਖੁੱਲ੍ਹ ਕੇ ਪੜਾਸ ਕੱਢ ਰਹੇ ਨੇ। ਹੁਣ ਹਾਲ ਹੀ ਵਿੱਚ ਮੋਗਾ ਦੇ ਕਸਬਾ ਬੱਧਨੀ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਵਿੱਚ ਉਹਨਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੂੰ ਆਪਣੇ ਨਿਸ਼ਾਨੇ ਤੇ ਲਿਆ। ਇਸ ਮੌਕੇ ਉਹਨਾਂ ਕਿਹਾ ਕਿ ਗੁਰੂ ਘਰ ਵਿੱਚ ਹੋ ਰਹੀ ਲੁੱਟ ਤੋਂ ਆਜ਼ਾਦੀ ਦਿਵਾਉਣ ਲਈ ਇੱਕ ਮੰਚ ਤੇ ਹੀ ਇਕੱਠਾ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਸੁਖਬੀਰ ਬਾਦਲ ਤੇ ਨਿਸ਼ਾਨਾ ਸਾਧਦਿਆਂ ਉਹਨਾਂ ਕਿਹਾ ਕਿ ਸੁਖਬੀਰ ਬਾਦਲ 2% ਵੀ ਨਹੀਂ ਚਾਹੁੰਦਾ ਕਿ ਕੋਈ ਵੀ ਨੇਤਾ ਆਜ਼ਾਦ ਹੋ ਕੇ ਕੋਈ ਫੈਸਲਾ ਲਵੇ। ਉਹਨਾਂ ਕਿਹਾ ਕਿ ਇਸੇ ਕਰਕੇ ਸੁਖਬੀਰ ਬਾਦਲ ਨੇ ਜਥੇਦਾਰ ਤੋਤਾ ਸਿੰਘ ਨੂੰ SGPC ਦਾ ਪ੍ਰਧਾਨ ਨਹੀਂ ਸੀ ਬਣਾਇਆ। ਟਕਸਾਲੀ ਲੀਡਰ 23 ਨੂੰ ਸੰਗਰੂਰ ਵਿੱਚ ਰੈਲੀ ਕਰਕੇ ਅਕਾਲੀ ਦਲ ਖਿਲਾਫ ਆਪਣਾ ਸ਼ਕਤੀ ਪ੍ਰਦਰਸ਼ਨ ਕਰਨਗੇ। ਇੰਨਾ ਹੀ ਨਹੀਂ, ਸੁਖਦੇਵ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਮਾਰਚ ਤੱਕ ਕਈ ਹੋਰ ਨੇਤਾ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਉਹਨਾਂ ਦਾ ਸਾਥ ਦੇਣ ਲਈ ਜ਼ਰੂਰ ਆਉਣਗੇ। ਮੈਂ ਕਿਹਾ ਸੁਖਬੀਰ ਸਿੰਘ ਬਾਦਲ ਕੋਈ ਐਸਾ ਬੰਦਾ ਨਹੀਂ ਚਾਹੁੰਦਾ ਜਿਹੜਾ 2% ਵੀ ਇੰਡੀਪੈਂਡੈਂਟ ਡਿਸੀਜਨ ਲੈ ਸਕਦਾ ਹੋਵੇ। ਸਾਰੇ ਵੱਖਰੇ ਵੱਖਰੇ ਚੱਲ ਰਹੇ ਹੋ ਤੁਸੀਂ, ਇਕੱਠੇ ਆਉਂਦਾ ਇਕੱਠੇ ਕਦੋਂ ਕਿਸੇ ਇੱਕ ਪਲੇਟਫਾਰਮ ਤੇ ਕਦੋਂ? ਨਹੀਂ, ਅਸੀਂ ਇੱਕ ਪਲੇਟਫਾਰਮ ਤੇ ਹਾਂ। ਆ ਦੇਖੋ ਨਾ, 21 ਤਾਰੀਖ ਨੂੰ ਅਸੀਂ ਅੱਜ ਇੱਕ ਕਾਨਫਰੰਸ ਸਾਡਾ ਅੱਜ ਕਰ ਰਹੇ ਹਾਂ। ਸਾਰੇ ਆਪੋ ਆਪਣੇ ਏਰੀਆ 'ਚ ਕੰਮ ਕਰ ਰਹੇ ਨੇ। ਨਹੀਂ, ਇੱਕ ਮਿੰਟ ਜੀ, ਅਸੀਂ 21 ਤਾਰੀਖ ਨੂੰ ਸਰਦਾਰ ਬੰਨਪੁਰਾ ਕਰ ਰਹੇ, ਉੱਥੇ ਅਸੀਂ ਸਾਰੇ ਜਾਵਾਂਗੇ।
23 ਤਾਰੀਖ ਨੂੰ ਮੇਰੇ ਸੰਗਰੂਰ ਸਾਰੇ ਆਉਣਗੇ। ਸਰਦਾਰ ਰਵਿੰਦਰ ਸਿੰਘ ਜੀ ਨੇ ਆਪਣੇ ਰੋਪੜ ਜ਼ਿਲ੍ਹੇ 'ਚ ਕਰਨਾ, ਉੱਥੇ ਸਾਰੇ ਜਾਣਗੇ। ਜਿਹੜੇ ਇਸ ਤਰ੍ਹਾਂ ਉਹ ਆਪੋ ਆਪਣੇ ਏਰੀਏ 'ਚ ਸਾਰੇ ਕਰਦੇ ਨੇ, ਉਹਨਾਂ ਨੇ ਲੋਕਾਂ ਨੇ ਜਿਨ੍ਹਾਂ ਨਾਲ ਕੋਈ ਕਿਸੇ ਦਾ ਪਿਆਰ ਹੈ ਉਹ ਆ ਕੇ ਕਰਦੇ ਨੇ। ਨੰਬਰ 2 ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲਈ ਕੁਛ ਐਸੇ ਸੱਜਣ ਵੀ, ਐਸੀਆਂ ਜਥੇਬੰਦੀਆਂ ਵੀ ਸਾਡੇ ਨਾਲ ਹੋਣਗੀਆਂ ਜਿਹੜੀਆਂ ਰਾਜਨੀਤਿਕ ਇਲੈਕਸ਼ਨ ਨਹੀਂ ਲੜਨੀਆਂ ਚਾਹੁੰਦੀਆਂ, ਜਿਵੇਂ ਫੂਲਕਾ ਸਾਹਿਬ ਨੇ, ਭਾਈ ਰਣਜੀਤ ਸਿੰਘ ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ ਨੇ, ਔਰ ਸਰਦਾਰ ਰਵਿੰਦਰ ਸਿੰਘ ਨੇ, ਉਹ ਵੀ ਕਹਿੰਦੇ ਵੀ ਅਸੀਂ ਪਾਰਲੀਮੈਂਟ ਅਸੈਂਬਲੀ ਨਹੀਂ ਲੜਨੀ। ਸਿੱਧੂ ਨਾਰਾਜ਼ ਬੈਠੇ ਨੇ, ਕੋਈ ਰਾਬਤਾ ਹੋਇਆ ਜੀ ਤੁਹਾਡਾ ਕਿਸੇ ਦਾ ਵੀ ਅੱਜ ਤੱਕ? ਮੈਂ ਅੱਜ ਤੁਹਾਨੂੰ ਇੰਨਾ ਹੀ ਕਹਿ ਸਕਦਾ ਕਿ ਤੁਸੀਂ ਮਾਰਚ ਦਾ ਮਹੀਨਾ ਦੇਖੋਗੇ ਕਿ ਲੋਕੀ ਕਿੰਨੇ ਸਾਡੇ ਨਾਲ ਆਉਣਗੇ ਔਰ ਉਹ ਅਕਾਲੀ ਦਲ ਨੂੰ ਹੀ ਛੱਡ ਕੇ ਆਉਣਗੇ। ਉਧਰ ਸੁਖਦੇਵ ਸਿੰਘ ਢੀਂਡਸਾ ਦੇ ਬੇਟੇ ਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅੱਜ ਬਰਨਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਭੋਲਾ ਸਿੰਘ ਵਿਰਕ ਦੇ ਦਫ਼ਤਰ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਤੇ ਬੋਲਦਿਆਂ ਕਿਹਾ ਕਿ ਆਪ ਦੀ ਦਿੱਲੀ ਵਿੱਚ ਹੋਈ ਜਿੱਤ ਦਾ ਪੰਜਾਬ ਵਿਧਾਨ ਸਭਾ ਚੋਣਾਂ ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਪੰਜਾਬ ਤੇ ਦਿੱਲੀ ਦੇ ਹਾਲਾਤ ਵਿੱਚ ਬਹੁਤ ਅੰਤਰ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਦਿੱਲੀ ਲਈ ਚੰਗੇ ਸਾਬਤ ਹੋ ਸਕਦੇ ਨੇ, ਪਰ ਇਹ ਜ਼ਰੂਰੀ ਨਹੀਂ ਕਿ ਉਹ ਪੰਜਾਬ ਲਈ ਚੰਗੇ ਸਾਬਤ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਕਈ ਅਜਿਹੇ ਕਾਬਿਲ ਨੇਤਾ ਨੇ ਜੋ ਪੰਜਾਬ ਦੀ ਚੰਗੀ ਅਗਵਾਈ ਕਰ ਸਕਦੇ ਨੇ। ਵੀ ਜੋ ਆਮ ਆਦਮੀ ਪਾਰਟੀ ਦੀ ਜਿੱਤ ਹੈ, ਉਹ ਦਿੱਲੀ ਦੇ ਵਿੱਚ ਉਹਨਾਂ ਨੇ ਜੋ ਕੰਮ ਕੀਤਾ ਉਸ ਆਧਾਰ ਤੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ, ਪਰ ਉਹਨੂੰ ਪੰਜਾਬ ਨਾਲ ਮੈਂ ਸਮਝਦਾ ਐਡਾ ਜਿਹੜਾ ਉਹਨੂੰ ਦੇਖ ਕੇ ਨਹੀਂ, ਪੰਜਾਬ ਦੇ ਤੇ ਦਿੱਲੀ ਦੇ ਹਾਲਾਤਾਂ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਕੇਜਰੀਵਾਲ ਖੁਦ ਦਿੱਲੀ ਵਾਸਤੇ ਇੱਕ ਚੰਗੇ ਸਾਬਤ ਹੋ ਸਕਦੇ ਨੇ, ਪਰ ਜ਼ਰੂਰੀ ਨਹੀਂ ਵੀ ਉਹ ਪੰਜਾਬ ਵਾਸਤੇ ਵੀ ਚੰਗੇ ਸਾਬਤ ਹੋਣ। ਤੇ ਪੰਜਾਬ ਦੀ ਵਿੱਚ ਇੰਨੀ ਸਮਰੱਥਾ ਪੰਜਾਬ ਦੀ ਹੈਗੀ ਹੈ ਕਿ ਪੰਜਾਬ ਦਾ ਕੋਈ ਆਗੂ, ਪੰਜਾਬ ਦਾ ਜੰਪਰ ਪੰਜਾਬ ਦੀ ਚੰਗੀ ਅਗਵਾਈ ਕਰ ਸਕੇ। ਸੋ ਸਾਨੂੰ ਦਿੱਲੀ ਵੱਲ ਝਾਕਣ ਦੀ ਲੋੜ ਨਹੀਂ, ਸਾਨੂੰ ਖੁਦ ਆਪਦੇ ਸੂਬੇ ਦੇ ਵਿੱਚੋਂ ਕੋਈ ਚੰਗੀ ਜਿਹੜੀ ਅਗਵਾਈ ਹੈ ਉਹ ਨਿਕਲ ਸਕਦੀ ਹੈ ਤੇ ਉਹ ਕੱਢਣ ਦੀ ਜਿਹੜੀ ਹੈ ਯਤਨ ਕਰਨਾ ਚਾਹੀਦਾ। ਆਮ ਆਦਮੀ ਪਾਰਟੀ ਵਿੱਚ ਵਾਪਸੀ ਕਰਨ ਦੇ ਲੱਗ ਰਹੇ ਕਿਆਸਾਂ ਬਾਰੇ ਹਲਕਾ ਪੁਲਾਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਆਪ ਵਿੱਚ ਜਾਣ ਦੀ ਅਜਿਹੀ ਕੋਈ ਗੱਲ ਨਹੀਂ ਹੈ, ਨਾ ਹੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਕੋਈ ਗੱਲ ਕੀਤੀ ਗਈ ਹੈ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਨਾ ਹੀ ਸਾਡੇ ਵੱਲੋਂ ਕੋਈ ਪਹਿਲ ਕਦਮੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹ ਮੀਡੀਆ ਦੇ ਕਿਆਫੇ ਨੇ, ਕਿਉਂਕਿ ਮੈਂ ਆਮ ਆਦਮੀ ਪਾਰਟੀ ਦੀ ਜਿੱਤ ਦਾ ਸਵਾਗਤ ਕੀਤਾ ਸੀ ਤੇ ਸਵਾਗਤ ਕਿਸੇ ਪਾਰਟੀ ਦਾ ਕਰਨਾ ਬਣਦਾ ਹੈ, ਭਾਵੇਂ ਉਹ ਤੁਹਾਡੇ ਵਿਰੋਧੀ ਹੋਣ। ਉਹਨਾਂ ਕਿਹਾ ਕਿ ਜਦੋਂ ਕਿਤੇ ਸਮਾਂ ਆਵੇਗਾ ਉਸ ਵੇਲੇ ਪੰਜਾਬ ਦੇ ਹਿੱਤ ਦੀ ਗੱਲ ਨੂੰ ਰੱਖ ਕੇ ਕੋਈ ਫੈਸਲਾ ਲਿਆ ਜਾਵੇਗਾ। ਕਿਸੇ ਉਸ ਪਾਰਟੀ ਵਿੱਚ ਜਾਣਾ ਜਿਹਨੇ ਤੁਹਾਡੀ ਤੋਹੀਨ ਕੀਤੀ, ਜਿਨ੍ਹਾਂ ਨੇ ਤੁਹਾਡੀ ਪੱਗ ਲਾਈ ਹੋਵੇ, ਜਿਨ੍ਹਾਂ ਨੇ ਤੁਹਾਡੀ ਸੈਲਫ ਰਿਸਪੈਕਟ ਤੇ ਮਾਣ ਸਤਿਕਾਰ ਨੂੰ ਠੇਸ ਪਹੁੰਚਾਈ ਹੋਵੇ, ਇਹ ਹਲੇ ਕਿਸੇ ਤਰ੍ਹਾਂ ਦਾ ਕੋਈ ਵਿਚਾਰ ਨਹੀਂ। ਔਰ ਜੇ ਕਿਤੇ ਕੋਈ ਮੌਕਾ ਆਵੇਗਾ ਜੋ ਪੰਜਾਬ ਦੇ ਹਿੱਤ ਦੀ ਗੱਲ ਹੋਵੇਗੀ ਉਹ ਰੱਖ ਕੇ ਅਸੀਂ ਆਪਣਾ ਫੈਸਲਾ ਲਵਾਂਗੇ। ਬਿਲਕੁਲ ਹਲੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਗੀ, ਨਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਕੋਈ ਇਸ ਤਰ੍ਹਾਂ ਦੀ ਗੱਲ ਸ਼ੁਰੂ ਕੀਤੀ ਗਈ, ਨਾ ਸਾਡੇ ਵੱਲੋਂ ਕੋਈ ਪਹਿਲ ਕਦਮੀ ਕੀਤੀ ਗਈ। ਇਹ ਸਿਰਫ ਮੀਡੀਆ ਦੇ ਕਿਆਫੇ ਸੀ ਜਦੋਂ ਨਤੀਜੇ ਆਏ ਨੇ, ਸਿਰਫ ਇਸ ਕਰਕੇ ਕਿਉਂਕਿ ਮੈਂ ਸਵਾਗਤ ਕੀਤਾ ਸੀ ਨਤੀਜਿਆਂ ਦਾ, ਕਿਉਂਕਿ ਸਵਾਗਤ ਕਿਸੇ ਵੀ ਜਿੱਤ ਦੀ ਪਾਰਟੀ ਦਾ ਸਵਾਗਤ ਕਰਨਾ ਬਣਦਾ, ਭਾਵੇਂ ਉਹ ਤੁਹਾਡੇ ਵਿਰੋਧੀ ਹੋਣ। ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਪੂਰੇ ਦੇਸ਼ ਵਿੱਚ ਨਹੀਂ ਸਗੋਂ ਪੰਜਾਬ ਵਿੱਚ ਹੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਕੀਤਾ ਗਿਆ। ਸ਼੍ਰੀ ਮੁਕਤਸਰ ਸਾਹਿਬ ਪਹੁੰਚੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਹ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਬਠਿੰਡਾ ਵਿੱਚ ਹੋਣ ਜਾ ਰਹੀ ਰੈਲੀ ਸੰਬੰਧੀ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਨੇ। ਸੀਏਏ ਪ੍ਰਤੀ ਅਕਾਲੀ ਦਲ ਦੇ ਵਿਰੋਧ ਬਾਰੇ ਉਹਨਾਂ ਕਿਹਾ ਕਿ ਅਕਾਲੀ ਦਲ ਸੀਏਏ ਦਾ ਵਿਰੋਧ ਨਹੀਂ ਕਰ ਰਿਹਾ, ਸਗੋਂ ਇਸ ਵਿਚਲੀ ਇੱਕ ਲਾਈਨ ਸੰਬੰਧੀ ਉਹਨਾਂ ਨੂੰ ਇਤਰਾਜ਼ ਹੈ ਜਿਸ ਬਾਰੇ ਗੱਲਬਾਤ ਹੋ ਰਹੀ ਹੈ। ਦਿੱਲੀ ਚੋਣਾਂ ਵਿੱਚ ਅਕਾਲੀ ਦਲ ਵੱਲੋਂ ਕੀਤੇ ਵਿਰੋਧ ਦੇ ਮਾਮਲੇ ਵਿੱਚ ਉਹਨਾਂ ਕਿਹਾ ਕਿ ਸਾਡਾ ਅਕਾਲੀ ਦਲ ਨਾਲ ਗੱਠਜੋੜ ਪੰਜਾਬ ਵਿੱਚ ਹੀ ਹੈ। ਕੇਜਰੀਵਾਲ ਦੇ ਸਬੰਧ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਕੇਜਰੀਵਾਲ ਨੂੰ ਸਫਲਤਾ ਨਹੀਂ ਮਿਲੇਗੀ, ਕਿਉਂਕਿ ਪੰਜਾਬ ਦੇ ਲੋਕ ਆਪ ਨੂੰ ਜਾਣਦੇ ਨੇ। ਜਿੱਦਾਂ ਇੱਕ ਰਾਜਨੀਤਿਕ ਦਲ ਨੂੰ ਲੈਣਾ ਚਾਹੀਦਾ, ਮੈਂ ਉਦਾਂ ਹੀ ਲੈ ਰਿਹਾ ਹੈਗਾ। ਐਸਾ ਹਰ ਰਾਜ ਦਾ ਆਪਣਾ ਆਪਣਾ ਇੱਕ ਸਿਸਟਮ ਰਹਿੰਦਾ ਹੈ। ਦਿੱਲੀ ਦੀਆਂ ਪ੍ਰਸਥਿਤੀਆਂ ਅਲੱਗ ਨੇ, ਪੰਜਾਬ ਦੀਆਂ ਪ੍ਰਸਥਿਤੀਆਂ ਅਲੱਗ ਨੇ। ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਮਜ਼ਬੂਤ ਹੋ ਰਹੀ ਹੈ। ਸਾਡਾ ਸਹਿਯੋਗੀ ਵੀ ਬਿਲਕੁਲ ਅੱਛੇ ਤਰੀਕੇ ਨਾਲ ਆਪਣੀ ਭੂਮਿਕਾ ਅਦਾ ਕਰ ਰਿਹਾ। ਕਾਂਗਰਸ ਦੇ ਪ੍ਰਤੀ ਲੋਕਾਂ ਦਾ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਸ ਕਰਕੇ ਲੋਕਾਂ ਦਾ ਗੁੱਸਾ ਹੈ ਕਾਂਗਰਸ ਦੇ ਪ੍ਰਤੀ ਪੰਜਾਬ। ਕੈਪਟਨ ਤਾਂ ਵਾਅਦੇ ਕਰਕੇ ਗਏ ਦਿੱਲੀ ਦੇ ਅੰਦਰ, ਕਿਹਾ ਵੀ ਇੰਨੇ ਸਕੂਲ ਬਣਾ ਕੇ ਪੰਜਾਬ ਦੇ ਵਿੱਚ ਇੰਨਾ ਕੁਝ ਕਰਤਾ। ਕੈਪਟਨ ਨੇ ਨਾ ਕੇਜਰੀਵਾਲ ਕੋਲੋਂ ਨਾ ਝੂਠ ਬੋਲਣਾ ਸਿੱਖ ਲਿਆ ਔਰ ਇਸ ਕਰਕੇ 5 ਸਾਲ ਦੇ ਅੰਦਰ ਕੋਈ ਵਾਅਦਾ ਪੂਰਾ ਨਹੀਂ ਕੀਤਾ। ਉਹਨਾਂ ਨੂੰ ਲੱਗਦਾ ਕਿ ਹੁਣ ਦੁਬਾਰਾ ਬੋਲਿਆ ਜਾ ਸਕਦਾ।
ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਤੇ ਸ਼੍ਰੀ ਦਰਬਾਰ ਸਾਹਿਬ ਨੇੜਲੇ ਇਲਾਕਿਆਂ ਵਿੱਚ ਮੀਟ, ਸ਼ਰਾਬ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ ਨੂੰ ਲੈ ਕੇ ਅੱਜ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਜੋਗਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਮਾਰਚ ਕੱਢਿਆ ਗਿਆ। ਇਹ ਮਾਰਚ ਸਥਾਨਕ ਮਹਾਂ ਸਿੰਘ ਗੇਟ ਤੋਂ ਆਰੰਭ ਹੋ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਸਮਾਪਤ ਹੋਇਆ, ਜਿੱਥੇ ਸਿੱਖ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਮੰਗ ਪੱਤਰ ਦਿੱਤਾ ਗਿਆ। ਸਿੱਖ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸ਼੍ਰੀ ਦਰਬਾਰ ਸਾਹਿਬ ਤੇ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਨੂੰ ਜਾਂਦੇ ਰਸਤਿਆਂ ਤੋਂ ਸ਼ਰਾਬ, ਮੀਟ ਤੇ ਤੰਬਾਕੂ ਦੀਆਂ ਦੁਕਾਨਾਂ ਹਟਾਈਆਂ ਜਾਣ। ਨਿਹੰਗ ਸਿੰਘ ਜਥੇਬੰਦੀਆਂ, ਸਮਾਜ ਸੁਧਾਰ ਸਾਰੀਆਂ ਸਭਾ ਸੁਸਾਇਟੀਆਂ ਸਾਰਿਆਂ ਦੇ ਵੱਲੋਂ ਅਰਦਾਸ ਕੀਤੀ ਜਾਣੀ ਹੈ। ਇਹ ਮਹਾਨ ਪਾਵਨ ਪਵਿੱਤਰ ਅਸਥਾਨ ਸ਼ਹਿਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਹੈ, ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੁਸਾਇਟੀਆਂ, ਸਮਾਜ ਸੁਧਾਰ ਸੁਸਾਇਟੀਆਂ ਦੀ ਮੰਗ ਹੈ ਕਿ ਜੋ ਪੁਰਾਤਨ ਸ਼ਹਿਰ ਹੈ ਉਹਦੇ ਦਰਵਾਜ਼ਿਆਂ ਦੇ ਅੰਦਰ ਸਾਰੇ ਜਿਹੜੇ ਦਰਵਾਜ਼ੇ ਨੇ, ਸਾਰੇ ਦਰਵਾਜ਼ਿਆਂ ਦੇ ਅੰਦਰ ਕਿਸੇ ਪ੍ਰਕਾਰ ਦੇ ਕੋਈ ਮੀਟ, ਸ਼ਰਾਬ, ਨਸ਼ੇ, ਤੰਬਾਕੂ ਆਦਿਕ ਜਿਤਨੀਆਂ ਵੀ ਸਾਰੀਆਂ ਇਹ ਸਮਾਜ ਵਿੱਚ ਅਸਥਿਰਤਾ ਫੈਲਾਉਣ ਵਾਲੀਆਂ ਵਸਤੂਆਂ ਨੇ ਉਹਨਾਂ ਸਾਰੀਆਂ ਨੂੰ ਬੰਦ ਕੀਤਾ ਜਾਵੇ। ਔਰ ਥਾਂ ਦੇ ਉੱਤੇ ਇਹਨਾਂ ਰਸਤਿਆਂ ਦੇ ਵਿੱਚ ਵੱਡੀ ਗਿਣਤੀ ਵਿੱਚ ਕੁੱਤੇ ਵੀ ਬੈਠੇ ਹੁੰਦੇ ਹਨ, ਗੰਦਗੀ ਪਾਉਂਦੇ ਨੇ, ਆਉਣ ਜਾਣ ਵਾਲੀਆਂ ਸੰਗਤਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ। ਇਸੇ ਤਰ੍ਹਾਂ ਦਰਬਾਰ ਸਾਹਿਬ ਦੇ ਨਜ਼ਦੀਕ ਰੁਮਾਲ ਵੇਚਣ ਵਾਲੇ, ਹੋਰ ਅਨੇਕ ਪ੍ਰਕਾਰ ਦਾ ਸਮਾਨ ਵੇਚਣ ਵਾਲੇ ਜਿਹੜੇ ਨੇ, ਆਉਣ ਵਾਲੇ ਯਾਤਰੂਆਂ ਨੂੰ ਬਹੁਤ ਪਰੇਸ਼ਾਨ ਕਰਦੇ ਨੇ। ਔਰ 10 ਰੁਪਈਆਂ ਦੀ ਚੀਜ਼ ਉਹ 50 ਰੁਪਈਆਂ ਵਿੱਚ ਵੇਚਦੇ ਨੇ, ਲੁੱਟ ਵੀ ਉਹਨਾਂ ਨੇ ਮਚਾਈ ਹੋਈ ਹੈ। ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਨੂੰ ਬੰਦ ਕਰਵਾਉਣ ਵਾਸਤੇ ਸਰਕਾਰ ਨੂੰ, ਪ੍ਰਸ਼ਾਸਨ ਨੂੰ ਔਰ ਜੋ ਇੱਥੋਂ ਦੀ ਮਿਊਨਿਸਪਲ ਕਮੇਟੀ ਹੈ ਉਸ ਨੂੰ ਜਗਾਉਣ ਵਾਸਤੇ ਸਾਰੇ ਸਮਾਜ ਸੁਧਾਰ ਕਮੇਟੀਆਂ ਇਕੱਤਰ ਹੋਈਆਂ ਨੇ। ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਰੇਜ਼ ਅੱਜ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਹਨਾਂ ਗੁਰਦੁਆਰਾ ਸਾਹਿਬ ਤੇ ਮਜ਼ਾਰ ਸਾਹਿਬ ਦੇ ਦਰਸ਼ਨ ਤੋਂ ਬਾਅਦ ਪੰਗਤ ਵਿੱਚ ਬੈਠ ਕੇ ਲੰਗਰ ਵੀ ਛਕਿਆ। ਗੁਰਦੁਆਰਾ ਸਾਹਿਬ ਪਹੁੰਚਣ ਤੇ ਉਹਨਾਂ ਨੂੰ ਸਿਰੋਪਾਓ ਪੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸੰਤਰੀ ਰੰਗ ਦਾ ਰੁਮਾਲ ਬੰਨੇ ਐਂਟੋਨੀਓ ਗੁਟਰੇਜ਼ ਨੇ ਗੁਰਦੁਆਰੇ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ। ਦੌਰੇ ਦੌਰਾਨ ਸਖਤ ਸੁਰੱਖਿਆ ਦੇ ਉਪਾਅ ਕੀਤੇ ਗਏ। ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਰਤੀ ਸਿੱਖ ਵੀ ਮੌਜੂਦ ਸਨ। ਗੈਰ ਜ਼ਮਾਨਤੀ ਵਾਰੰਟ ਜਾਰੀ ਹੋਣ ਤੋਂ ਬਾਅਦ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੂੰ ਪਟਿਆਲਾ ਦੀ ਅਦਾਲਤ ਵੱਲੋਂ ਅੱਜ ਜ਼ਮਾਨਤ ਮਿਲ ਗਈ। ਸਿਮਰਜੀਤ ਸਿੰਘ ਬੈਂਸ ਨੂੰ ਇਹ ਜ਼ਮਾਨਤ 30,000 ਰੁਪਏ ਦਾ ਬੌਂਡ ਭਰਨ ਮਗਰੋਂ ਮਿਲੀ। ਦੱਸ ਦੇਈਏ ਕਿ ਬ੍ਰਹਮ ਮਹਿੰਦਰਾ ਜਦੋਂ ਸਿਹਤ ਮੰਤਰੀ ਸਨ ਤਾਂ ਬੈਂਸ ਨੇ ਉਹਨਾਂ ਤੇ ਦੋਸ਼ ਲਗਾਇਆ ਸੀ ਕਿ ਉਹਨਾਂ ਨੇ ਦਵਾਈਆਂ ਸਪਲਾਈ ਕਰਨ ਦੇ ਟੈਂਡਰ ਆਪਣੇ ਚਹੇਤਿਆਂ ਨੂੰ ਦਿੱਤੇ ਸਨ। ਇਸ ਤੇ ਬ੍ਰਹਮ ਮਹਿੰਦਰਾ ਨੇ ਬੈਂਸ ਖਿਲਾਫ ਪਟਿਆਲਾ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਲੁਧਿਆਣਾ ਦੀ ਦੁਰਗਾ ਮਾਰਕੀਟ ਵਿੱਚ ਲਾਟਰੀ ਏਜੰਟ ਦਾ ਕੰਮ ਕਰਨ ਵਾਲੇ ਕਾਰੋਬਾਰੀ ਨੂੰ 28 ਪੁਲਿਸ ਵਾਲਿਆਂ ਨੇ ਉਸ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲ ਕੀਤਾ ਤੇ ਰਿਸ਼ਵਤ ਲਈ। ਰਿਸ਼ਵਤ ਲੈਂਦੇ ਸਾਰੇ 28 ਪੁਲਿਸ ਵਾਲਿਆਂ ਦੀ ਤਸਵੀਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਏਜੰਟ ਸੁਭਾਸ਼ ਉਰਫ ਲਾਟੀ ਨੇ ਮੁਲਜ਼ਮ ਸਾਰੇ ਪੁਲਿਸ ਵਾਲਿਆਂ ਦੀ ਰਿਸ਼ਵਤ ਲੈਂਦੇ ਦੀ ਰਿਕਾਰਡਿੰਗ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਨਾਲ ਭੇਜੀ ਤੇ ਕਾਰਵਾਈ ਦੀ ਮੰਗ ਕੀਤੀ ਹੈ, ਪਰ ਕੋਈ ਕਾਰਵਾਈ ਨਹੀਂ ਹੋਈ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਰਿਸ਼ਵਤਖੋਰ ਪੁਲਿਸ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਗੁਹਾਰ ਲਗਾਈ ਹੈ। ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਕਾਰਵਾਈ ਨਾ ਕਰਨ ਤੇ ਫਟਕਾਰ ਲਗਾਉਂਦਿਆਂ 1 ਮਹੀਨੇ ਵਿੱਚ ਕਾਰਵਾਈ ਕਰਕੇ ਕੋਰਟ ਵਿੱਚ ਜਵਾਬ ਦਾਖਲ ਕਰਨ ਨੂੰ ਕਿਹਾ ਹੈ। ਜ਼ਿਲ੍ਹਾ ਤਰਨਤਾਰਨ ਦੀ ਸੀਆਈਏ ਸਟਾਫ ਪੁਲਿਸ ਵੱਲੋਂ 5 ਮੁਲਜ਼ਮਾਂ ਨੂੰ ਕਰੀਬ 676 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ। ਇਸ ਸੰਬੰਧੀ ਐਸਪੀਡੀ ਜਗਜੀਤ ਸਿੰਘ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 5 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਪਾਸੋਂ ਇੱਕ ਵਰਨਾ ਕਾਰ ਤੇ ਬੁਲਟ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਅੱਜ ਜਿਹੜਾ ਹੈਗਾ ਸਾਡੇ ਸੀਏ ਸਟਾਫ ਵੱਲੋਂ ਇੱਕ ਬੜਾ ਵਧੀਆ ਇੱਕ 676 ਗ੍ਰਾਮ ਦੀ ਟੋਟਲ ਜਿਹੜੀ ਰਿਕਵਰੀ ਹੋਈ ਆ ਅਲੱਗ-ਅਲੱਗ ਜਗ੍ਹਾ ਤੇ ਜਿਹੜੇ 2 ਕੇਸ ਰਜਿਸਟਰ ਕਰ ਦਿੱਤੇ ਗਏ ਨੇ ਉਹਨਾਂ ਦੇ। ਇਹ ਅਲੱਗ-ਅਲੱਗ ਬੰਦੇ ਜਿਹੜੇ ਸੀਗੇ ਜਿਹੜੇ ਨਸ਼ਾ ਸਪਲਾਈ ਕਰਨ ਦਾ ਕੰਮ ਤਰਨਤਾਰਨ ਦੇ ਏਰੀਆ ਦੇ ਵਿੱਚ ਜੋ ਪਤਾ ਲੱਗਾ ਸੀਗਾ, ਸਾਡੀ ਟੀਮਾਂ ਥਾਣਿਆਂ ਵੱਲੋਂ ਵੀ ਸੀਏ ਸਟਾਫ ਵੱਲੋਂ ਵੀ ਚੈਕਿੰਗ ਚੱਲਦੀ ਰਹਿੰਦੀ ਹੈਗੀ। ਇਸੇ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੱਦੇਨਜ਼ਰ ਜਿਹੜੀ ਅੱਜ ਸਾਡੇ ਹੋਏ ਆ, ਇੱਕ ਸਾਡਾ ਪੁਲ ਸੁਹਾ ਲਾਲੂ ਘੁੰਮਣ ਵਾਲੀ ਸਾਈਡ ਤੇ ਦੂਜਾ ਟੀ ਪੁਆਇੰਟ ਪੱਟੀ ਮੋੜ ਸਰਹਾਲੀ, ਇਹ 2 ਅਲੱਗ-ਅਲੱਗ ਜਗ੍ਹਾ ਤੇ ਸਾਡੇ ਸੀਏ ਸਟਾਫ ਦੇ ਜਿਹੜੇ ਨਾਕੇ ਸਾਡੇ ਚੈਕਿੰਗ ਚੱਲ ਰਹੀ ਸੀਗੀ, ਜਿੱਥੇ ਇੱਕ ਜਗ੍ਹਾ ਤੇ ਵਰਨਾ ਕਾਰ ਦੇ ਵਿੱਚ ਜਿਹੜੇ 2 ਵਿਅਕਤੀ ਆਏ
ਤੇ ਦੂਸਰੀ ਜਗ੍ਹਾ ਤੇ ਮੋਟਰਸਾਈਕਲ ਦੇ ਉੱਪਰ 3 ਜਣੇ ਜਿਹੜੇ ਹੈਗੇ ਉਹ ਕਾਬੂ ਕੀਤੇ ਗਏ। ਇਹਨਾਂ ਤੋਂ ਵੱਖ-ਵੱਖ ਜਿਹੜਾ 376 ਗ੍ਰਾਮ ਤੇ ਇੱਕ ਜਗ੍ਹਾ 300 ਗ੍ਰਾਮ ਜਿਹੜੀ ਹੀਰੋਇਨ, ਟੋਟਲ 676 ਗ੍ਰਾਮ ਹੀਰੋਇਨ ਜਿਹੜੀ ਆ ਉਹ ਬਰਾਮਦ ਹੋਈ ਹੈ। ਤੇ ਜਿਹੜਾ ਇੱਕ ਬੰਦਾ ਹੈਗਾ ਜਿਹੜੇ ਵਰਨਾਕਾਰ ਦੇ ਵਿੱਚ 2 ਜਣੇ ਸੀਗੇ, ਇੱਕ ਬੰਦਾ ਜਿਹੜਾ ਹੈਗਾ ਜੋ ਸਪਲਾਈ ਕਰਦਾ ਸੀਗਾ ਅਸ਼ਵਨੀ ਸਿੰਘ, ਇਹ ਜਿਹੜਾ ਅਜਨਾਲੇ ਦਾ ਰਹਿਣ ਵਾਲਾ ਹੈਗਾ, ਇਹ ਇਹਨਾਂ ਨੂੰ ਅੱਗੇ ਹੀਰੋਇਨ ਦਿੰਦਾ ਸੀ ਤੇ ਇਹ ਜੁਗਰਾਜ ਤੇ ਸੰਦੀਪ ਉਹ ਤੋਂ ਹੀਰੋਇਨ ਲੈ ਕੇ ਅੱਗੇ ਸਪਲਾਈ ਕਰਦੇ ਸੀਗੇ। ਜਲਦੀ ਹੀ ਅਸ਼ਵਨੀ ਦੀ ਵੀ ਗ੍ਰਿਫਤਾਰੀ ਹੋ ਜਾਏਗੀ, ਉਹ ਤੋਂ ਫਿਰ ਹੋਰ ਬਰਾਮਦਗੀ ਹੋਣ ਦੀ ਵੀ ਸਾਨੂੰ ਉਮੀਦ ਹੈਗੀ। ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ। ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਮੁੱਖ ਖਬਰਾਂ ਤੇ। ਬੀਜੇਪੀ ਤੇ ਅਕਾਲੀ ਦਲ ਵਿਚਾਲੇ ਟਕਰਾਅ ਵਧਿਆ, ਘੱਟੋ ਘੱਟ ਸਮਰਥਨ ਮੁੱਲ ਵਾਪਸ ਲੈਣ ਤੇ ਅਨਾਜ ਦਾ ਭੰਡਾਰ ਰੋਕਣ ਦੀ ਤਿਆਰੀ ਦੇ ਮੁੱਦੇ ਤੇ ਸੀਨੀਅਰ ਅਕਾਲੀ ਲੀਡਰ ਬਲਵਿੰਦਰ ਸਿੰਘ ਭੁੰਦੜ ਨੇ ਸੰਸਦ ਦੇ ਬਾਹਰ ਧਰਨਾ ਦੇਣ ਦਾ ਕੀਤਾ ਐਲਾਨ। ਭਾਰਤੀ ਕਿਸਾਨ ਯੂਨੀਅਨ ਵੱਲੋਂ ਕੇਂਦਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਕਰਵਾਏ ਸਮਾਗਮ ਵਿੱਚ ਕਿਸਾਨਾਂ ਨੂੰ ਕੀਤਾ ਸੰਬੋਧਨ। ਪ੍ਰਗਟ ਸਿੰਘ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਗਈ ਚਿੱਠੀ, ਚਰਚਾ ਵਿੱਚ ਕੈਪਟਨ ਨੂੰ ਸਵਾਲਾਂ ਦਾ ਜਵਾਬ ਦੇਣਾ ਹੋਇਆ ਔਖਾ। ਕੈਪਟਨ ਦੇ ਵਜ਼ੀਰ ਵੀ ਸਵਾਲਾਂ ਤੋਂ ਰਹੇ ਭੱਜਦੇ। ਓਪੀ ਸੋਨੀ ਨੇ ਕਿਹਾ ਇਸ ਦਾ ਜਵਾਬ ਕੈਪਟਨ ਕੋਲੋਂ ਹੀ ਪੁੱਛੋ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੰਗਰ ਬਣਾਉਣ ਲਈ ਲੱਕੜ ਦੀ ਥਾਂ ਕੈਰੋਸੀਨ ਵਰਤੇ ਜਾਣ ਵਿੱਚ ਹੋਇਆ ਵੱਡਾ ਘੁਟਾਲਾ। ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਸੀਬੀਆਈ ਜਾਂਚ ਦੀ ਕੀਤੀ ਮੰਗ। ਵੱਡੇ ਅਫਸਰਾਂ ਦੀ ਮਿਲੀ ਭੁਗਤ ਹੋਣ ਦਾ ਵੀ ਕੀਤਾ ਦਾਅਵਾ। ਢੀਂਡਸਾ ਪਿਓ ਪੁੱਤਰ ਦਾ, ਬਾਦਲ ਪਿਓ ਪੁੱਤਰ ਤੇ ਨਿਸ਼ਾਨਾ। ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਸੁਖਬੀਰ ਬਾਦਲ ਨਹੀਂ ਚਾਹੁੰਦੇ ਕਿ ਕੋਈ ਅਕਾਲੀ ਦਲ ਵਿੱਚ ਆਜ਼ਾਦ ਸੋਚ ਰੱਖੇ। ਦਾਅਵਾ ਕੀਤਾ ਤੇ ਕਿਹਾ ਇਸੇ ਲਈ ਹੀ ਨਹੀਂ ਬਣਾਇਆ ਸੀ ਤੋਤਾ ਸਿੰਘ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ। ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਕੀਤੀ ਮੰਗ। ਸ਼੍ਰੀ ਦਰਬਾਰ ਸਾਹਿਬ ਨੇੜਲੇ ਇਲਾਕਿਆਂ ਵਿੱਚ ਮੀਟ, ਸ਼ਰਾਬ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ ਨੂੰ ਲੈ ਕੇ ਕੱਢਿਆ ਮਾਰਚ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਸੌਂਪਿਆ ਮੰਗ ਪੱਤਰ। ਪੰਜਾਬ ਸਰਕਾਰ ਨੂੰ ਵੀ ਕੀਤੀ ਅਪੀਲ। ਇਸ ਦੇ ਨਾਲ ਹੀ TV 84 ਦਾ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।